FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 9 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੇ ਬਾਰੇ ਇਹਨਾਂ ਦੇ ਕੋਲੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਲਸ ਦਾ ਸਮਾਂ ਚੱਲ ਰਿਹਾ ਹੈ। ਕਾਲ ਕਰੋ 408-272-2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਉਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ, ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਪਈ ਫਾਈਜ਼ਰ ਜਿਹੜੀ ਕੰਪਨੀ ਹੈਗੀ ਆ US ਦੀ, ਉਹਨਾਂ ਨੇ ਵੈਕਸੀਨ ਤਿਆਰ ਕਰ ਲਿਆ ਜਿਹੜਾ ਕਿ ਕਹਿੰਦੇ 90% ਇਫੈਕਟਿਵ ਹੈਗਾ ਆ। ਇਹ ਡਾਕਟਰ ਫੌਚੀ ਜਿਹੜੇ ਆ ਉਹਨਾਂ ਨੇ ਵੀ ਕਿਹਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਆਪਰੇਸ਼ਨ ਰੈਪ ਸਪੀਡ ਦੇ ਲੌਜਿਸਟਿਕ ਚੀਫ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀ ਦੇ ਨਾਲ ਆ। ਜਦੋਂ ਹੀ ਇਹ ਟੀਕੇ ਦੀ ਵੈਕਸੀਨ ਦੀ FDA ਵੱਲੋਂ ਅਪਰੂਵਲ ਮਿਲਦੀ ਹੈਗੀ ਆ ਤੇ ਇਮੀਡੀਏਟਲੀ ਜਿਹੜੀਆਂ ਆ ਵੈਕਸੀਨ ਤਿਆਰ ਹੋਊਗਾ। 10 ਤੋਂ ਲੈ ਕੇ 30 ਮਿਲੀਅਨ ਡੋਜ਼ਸ ਜਿਹੜੀਆਂ ਇਸ ਵੈਕਸੀਨ ਦੀਆਂ, ਤੋਂ ਦਸੰਬਰ ਤੱਕ ਕਹਿੰਦੇ ਲੋਕਾਂ ਨੂੰ ਮਿਲ ਸਕਦੀਆਂ ਹਨ, ਜੇ FDA ਉਸ ਨੂੰ ਇਮੀਡੀਏਟਲੀ ਅਪਰੂਵ ਕਰ ਦਿੰਦਾ ਹੈਗਾ। ਜੀ ਦੱਸਦੇ ਜੀ, ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਇਹ ਜਿਹੜੀ ਫਾਈਜ਼ਰ ਕੰਪਨੀ ਹੈਗੀ ਆ, ਇਹਨਾਂ ਦੇ ਨਾਲ ਇਹਨਾਂ ਦਾ ਕੋਈ ਵੀ ਸਮਝੌਤਾ ਜਿਹੜਾ ਉਹ ਨਹੀਂ ਹੋਇਆ ਸੀ। ਸਵੇਰੇ ਜਦ ਇਹ ਜਿਹੜੀ ਸੀਗੀ ਕੰਪਨੀ, ਇਹਨਾਂ ਨੇ ਦੱਸਿਆ ਵੀ 90% ਤੱਕ ਗੁੱਡ ਰਿਜ਼ਲਟ ਜਿਹੜੇ ਉਹ ਆ ਰਹੇ ਆ, ਤਾਂ ਉਦੋਂ ਫਿਰ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਵੀ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਇਹ ਸਾਰਾ ਕੁਝ ਹੋਇਆ। ਪਰ ਉਸ ਚੀਜ਼ ਨੂੰ ਨਾਲ ਦੇ ਨਾਲ ਹੀ ਜਿਹੜਾ ਉਸ ਕੰਪਨੀ ਨੇ ਜਿਹੜੀ ਆ ਉਹ ਗੱਲ ਨੂੰ ਠੁਕਰਾ ਦਿੱਤਾ ਸੀ, ਇਨਕਾਰ ਕਰ ਦਿੱਤਾ ਸੀਗਾ ਵੀ ਸਾਡਾ ਇਹਨਾਂ ਦੇ ਨਾਲ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਸੀਗਾ। ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਕੀ ਬਣਦਾ, ਕਿਉਂਕਿ ਬਾਕੀ ਕਈ ਮੁਲਕਾਂ ਨੇ ਹੋ ਸਕਦਾ ਹੈ ਵੀ ਇਹਨਾਂ ਤੋਂ ਪਹਿਲਾਂ ਨਾ ਜਿਹੜਾ ਪਲਾਨ ਆ ਉਹਨਾਂ ਤੋਂ ਬਣਾ ਲਿਆ ਹੋਵੇ, ਉਹਨਾਂ ਤੋਂ ਖਰੀਦ ਲਏ ਹੋਣ, ਤੇ ਜਿਹਦੇ ਕਰਕੇ ਅਮਰੀਕਾ ਕਿਤੇ ਪਿੱਛੇ ਨਾ ਰਹਿ ਜਾਵੇ। ਇਹ ਹੁਣ ਦੇਖਣਾ ਹੋਊਗਾ ਵੀ ਜਲਦੀ ਜਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਸਮਝੌਤਾ ਜਿਹੜਾ ਇਕਰਾਰ ਆ ਉਹ ਕਰ ਲੈਣਾ ਚਾਹੀਦਾ ਆ। ਤੇ ਨਾਲ ਹੀ ਦੱਸ ਜਾਈ ਵੀ ਅੱਜ ਦੀ ਜਿਹੜੀ ਵੱਡੀ ਖਬਰ ਇਹੀ ਸੀਗੀ ਵੀ ਜਿਹੜੇ ਪੈਂਟਾਗਨ ਦੇ ਚੀਫ ਡਿਫੈਂਸ ਸੈਕਟਰੀ ਹੈਗੇ ਆ ਮਾਰਕ ਐਸਪਰ, ਉਹਨਾਂ ਨੂੰ ਇੱਕ ਟਵੀਟ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਫਾਇਰ ਟਰਮੀਨੇਟ ਜਿਹੜਾ ਆ ਉਹ ਕਰ ਦਿੱਤਾ ਸੀਗਾ। ਕੱਲ ਇੱਕ ਇੰਟਰਵਿਊ ਦੇ ਜਿਹੜੇ ਕੁਛ ਅੰਸ਼ ਜਿਹੜੇ ਛਪੇ ਆ, ਉਹਨਾਂ ਦੇ ਵਿੱਚ ਮਾਰਕ ਐਸਪਰ ਨੇ ਜਿਹੜਾ ਕਿਹਾ ਆ ਵੀ ਜੇ ਮੇਰੀ ਥਾਂ ਦੇ ਉੱਤੇ ਹੁਣ ਕੋਈ ਵੀ ਇਹ ਰੀਅਲ ਯੈਸ ਮੈਨ ਜਿਹੜਾ ਉਹ ਆ ਗਿਆ ਤਾਂ ਅਮਰੀਕਾ ਇਨ ਡੀਪ ਟਰਬਲ ਜਿਹੜਾ ਆ ਉਹ ਹੋਵੇਗਾ। ਸੋ ਮਾਰਕ ਦੀ ਥਾਂ ਦੇ ਉੱਤੇ ਕ੍ਰਿਸਟੋਫਰ ਸੀ ਮਿਲਰ ਜਿਹੜੇ ਕਿ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਹੈਗੇ ਆ, ਉਹਨਾਂ ਨੂੰ ਜਿਹੜਾ ਆ ਉਹ ਹੁਣ ਐਕਟਿੰਗ ਸੈਕਟਰੀ ਆਫ ਡਿਫੈਂਸ ਜਿਹੜਾ ਆ ਉਹ ਨਿਯੁਕਤ ਕੀਤਾ ਗਿਆ ਆ। ਤੇ ਹੁਣ ਦੇਖਦੇ ਆ ਕੀ ਬਣੂਗਾ। ਇਸੇ ਦੇ ਉੱਤੇ ਜਿਹੜੀ ਵਿਰੋਧੀ ਧਿਰ ਦੀ ਹਾਊਸ ਦੀ ਨੇਤਾ ਹੈਗੀ ਆ, ਹਾਊਸ ਸਪੀਕਰ ਪਲੋਸੀ, ਉਸ ਨੇ ਕਿਹਾ ਆ ਵੀ ਜਾਂਦੇ 2 ਮਹੀਨਿਆਂ ਦੇ ਵਿੱਚ ਜਿਹੜੇ ਟਰੰਪ ਹੋਣੀ ਆ ਉਹ ਹੁਣ ਅਮਰੀਕਾ ਦਾ ਭੱਠਾ ਜਿਹੜਾ ਉਹ ਵਹਾ ਕੇ ਜਾਣਗੇ। ਇੱਦਾਂ ਦੀਆਂ ਗੱਲਾਂ ਜਿਹੜੀਆਂ ਉਸਨੇ ਕਹੀਆਂ ਆ, ਇਹ ਹੁਣ ਦੇਖਣਾ ਹੋਊਗਾ ਵੀ ਉਹਦੀ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਵੀ ਆ ਜਾਂ ਐਵੇਂ ਹੀ ਜਿਹੜੀਆਂ ਆਪਣੇ ਵੱਲੋਂ ਹੀ ਗੱਲਾਂ ਮਾਰ ਰਹੀ ਆ। ਜੀ ਬਿਲਕੁਲ। ਇਹ ਵੀ ਸਰੋਤਿਆਂ ਨੂੰ ਦੱਸਦੇ ਇਹ ਵੀ ਜਨਵਰੀ 21 ਤੱਕ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਪ੍ਰੈਜ਼ੀਡੈਂਟ ਹਜੇ ਤੱਕ ਹੈਗੇ ਆ। ਤੇ ਅਗਲੀ ਖਬਰ ਚੱਲੀਏ ਜਿਹੜੀ ਜਾਰਜੀਆ ਤੋਂ ਆ ਰਹੀ ਆ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਖਬਰ ਕੀਤਾ ਸੀ ਵੀ ਜਾਰਜੀਆ ਇੱਕ ਤਰ੍ਹਾਂ ਦੇ ਨਾਲ ਬੈਟਲ ਗਰਾਊਂਡ ਨਹੀਂ ਕਹਿੰਦੇ, ਫਿਰ ਵਾਰ ਗਰਾਊਂਡ ਬਣਦੀ ਜਾ ਰਹੀ ਹੈਗੀ ਆ। 2 ਸੈਨੇਟਰਸ ਉੱਥੋਂ ਇਲੈਕਟ ਹੋਣੇ ਹੈਗੇ ਆ ਤੇ ਜੇ ਉਹ ਦੋਨੋਂ ਹੀ ਡੈਮੋਕ੍ਰੇਟ ਵੱਲ ਚਲੇ ਜਾਂਦੇ ਆ ਤੇ ਡੈਮੋਕ੍ਰੇਟਸ ਦੀ ਸੈਨੇਟ ਦੇ ਵਿੱਚ ਮੈਜੋਰਟੀ ਹੋ ਸਕਦੀ ਆ। ਸੋ ਰਿਪਬਲਿਕਨ ਆ ਜਿਹੜੇ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਵੀ ਘੱਟੋ ਘੱਟ ਅਸੀਂ ਇੱਕ ਸੈਨੇਟਰ ਜਿਹੜਾ ਉੱਥੋਂ ਕੱਢ ਲਈਏ। ਤੇ ਸਵੇਰੇ ਦੱਸਿਆ ਸੀ ਐਂਡਰਿਊ ਯਾਂਗ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਬਹੁਤ ਸਾਰੇ ਜਿਹੜੇ ਯੰਗ ਲੋਕ ਆ ਉਹਨਾਂ ਦੇ ਕਾਫੀ ਫੈਨ ਹੈਗੇ ਆ, ਉਹ ਬਿਜ਼ਨਸਮੈਨ ਆ, ਤੇ ਉਹ ਕਹਿੰਦੇ ਵੀ ਮੈਂ ਆਲਰੇਡੀ ਮੂਵ ਹੋ ਗਿਆ ਉੱਥੇ ਜਾਰਜੀਆ ਦੇ ਵਿੱਚ 2 ਸੀਟਾਂ ਜਿਹੜੀਆਂ ਸੈਨੇਟ ਦੀਆਂ ਉਹ
ਡੈਮੋਕ੍ਰੇਟਸ ਦੇ ਕੱਢਣ ਦੇ ਲਈ। ਤੇ ਇਸੇ ਤਰ੍ਹਾਂ ਅੱਜ ਰਿਪਬਲਿਕਨ ਸੈਨੇਟਰ ਕੈਲੀ ਲੋਫਲਰ ਤੇ ਡੇਵਿਡ ਪਰਡਿਊ ਜਿਹੜੇ ਦੋਨੋਂ ਹੀ ਜਾਰਜੀਆ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਉੱਥੇ ਦੀ ਸੈਕਟਰੀ ਆਫ ਸਟੇਟ ਆ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਜਿਹੜੀਆਂ ਇਲੈਕਸ਼ਨ ਦੇ ਵਿੱਚ ਵੀ ਧਾਂਦਲੀਆਂ ਹੋਈਆਂ ਹੈਗੀਆਂ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਜਾਰਜੀਆ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਾਰ ਗਏ ਆ ਕੁਛ ਹਜ਼ਾਰ ਵੋਟਾਂ ਤੋਂ ਹੀ। ਪਰ ਦੂਸਰੇ ਪਾਸੇ ਕਿਉਂਕਿ ਦੋ ਸੈਨੇਟਰਸ ਦੀਆਂ ਜਿਹੜੀਆਂ ਸੀਗੀਆਂ ਇਲੈਕਸ਼ਨਸ, ਤੇ ਦੋਨਾਂ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆ 50% ਤੋਂ ਉੱਪਰ ਵੋਟਾਂ ਨਹੀਂ ਲਿਜਾ ਸਕਿਆ। ਸੋ ਇਸ ਕਰਕੇ ਉਹ ਇਲੈਕਸ਼ਨ ਰਨ ਆਫ ਹੋ ਗਈ ਹੈਗੀ ਆ। ਤੋ ਉਹ ਹੁਣ ਜਨਵਰੀ ਦੇ ਵਿੱਚ ਦੁਬਾਰਾ ਕੀ ਫਿਰ ਹੋਊਗੀ। ਉਹਦੇ ਵਿੱਚ ਫਿਰ ਜਿਹਦੀਆਂ ਵੱਧ ਸੀਟਾਂ ਹੋਊਗੀਆਂ, ਚਾਹੇ ਉਹ ਡੈਮੋਕ੍ਰੇਟ ਕੈਂਡੀਡੇਟ ਹੋਵੇ ਜਾਂ ਰਿਪਬਲਿਕਨ ਹੋਵੇ, ਫਿਰ ਉਹ ਸੈਨੇਟ ਦੇ ਵਿੱਚ ਸਿੱਧਾ ਜਾਊਗਾ। ਜੀ, ਜਿਹੜਾ ਵੀ 50% ਤੋਂ ਵੱਧ ਵੋਟ ਲੈ ਗਿਆ, ਉਸ ਦੀ ਜਿੱਤ ਜਿਹੜੀ ਉਹ ਹੋਊਗੀ। ਤੇ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਇਲੈਕਸ਼ਨ ਅਫੀਸ਼ੀਅਲ ਆ ਸਟੇਟ ਦੇ ਸੈਕਟਰੀ ਆਫ ਸਟੇਟ, ਉਸ ਨੂੰ ਅਸਤੀਫਾ ਦੇਣ ਦੇ ਲਈ ਆਖਿਆ ਆ। ਉਹ ਵੀ ਉੱਦਾਂ ਰਿਪਬਲਿਕਨ ਪਾਰਟੀ ਦੇ ਨਾਲ ਹੀ ਜਿਹੜੇ ਹੈਗੇ ਆ। ਲੋਫਲਰ ਤੇ ਪਰਡਿਊ ਨੇ ਜਿਹੜਾ ਉਹ ਕਿਹਾ ਵੀ ਸੈਕਟਰੀ ਆਫ ਸਟੇਟ ਨੇ ਜਿਸ ਹਿਸਾਬ ਦੇ ਨਾਲ ਇਲੈਕਸ਼ਨਾਂ ਕਰਾਉਣੀਆਂ ਚਾਹੀਦੀਆਂ ਸੀ, ਉਦੋਂ ਕਰਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇਹ ਅਸਤੀਫਾ ਜਿਹੜਾ ਉਹ ਦੇ ਜਾਣ। ਅੱਜ ਜਿਹੜੇ ਵਾਈਟ ਹਾਊਸ ਤੋਂ ਝੂਠ ਜਿਹੜਾ ਫਿਰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬੋਲਿਆ ਗਿਆ। ਜਿਹੜੇ ਮੈਕਨੈਨੀ ਹੈਗੇ ਆ, ਉਹ ਆ ਕੇ ਇਹ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਦਾਅਵੇ ਕਰ ਦਿੱਤੇ ਵੀ ਜਿਹੜੀ ਵਿਰੋਧੀ ਪਾਰਟੀ ਹੈ, ਯਾਨੀ ਕਿ ਡੈਮੋਕ੍ਰੇਟ ਪਾਰਟੀ ਆ, ਉਹ ਇਲੀਗਲ ਵੋਟਿੰਗ ਨੂੰ ਵਧਾਵਾ ਦਿੰਦੇ ਨੇ, ਉਹ ਇਹ ਚੀਜ਼ਾਂ ਕਰਾਉਂਦੇ ਨੇ। ਤੇ ਉਹਨਾਂ ਦੇ ਜਿਹੜੇ ਚਹੇਤੇ ਚੈਨਲ ਆ ਫੌਕਸ ਨੇ ਵੀ ਉਹਨਾਂ ਦੀ ਇਸ ਗੱਲ ਨੂੰ ਨਾਲ ਦੇ ਨਾਲ ਹੀ ਕੱਢ ਦਿੱਤਾ। ਕਹਿੰਦੇ ਵੀ ਤੁਸੀਂ ਬਗੈਰ ਕਿਸੇ ਸਬੂਤ ਤੋਂ ਅਜਿਹੀਆਂ ਗੱਲਾਂ ਜਿਹੜੀਆਂ ਉਹ ਨਾ ਕਰੋ। ਇਹ ਟੋਟਲੀ ਜਿਹੜੀ ਉਹ ਰੋਂਗ ਹੈਗਾ ਆ। ਇਹ ਚੀਜ਼ ਜਿਹੜੀ ਉਹ ਗਲਤ ਹੈਗੀ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਜਿਹੜੇ ਅਟਾਰਨੀ ਜਨਰਲ ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਉਹ ਆਖਿਆ ਆ ਵੀ ਜਿਹੜੀਆਂ ਅਲੈਜਡ ਕਥਿਤ ਤੌਰ ਦੇ ਉੱਤੇ ਵੋਟਿੰਗ ਇਰਰੈਗੂਲੈਰਿਟੀਜ਼ ਹੋਈਆਂ ਆ, ਉਸ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ। ਤੇ ਅਟਾਰਨੀ ਜਨਰਲ ਨੇ ਜਸਟਿਸ ਡਿਪਾਰਟਮੈਂਟ ਨੂੰ ਇਹ ਜਾਂਚ ਕਰਨ ਦੇ ਲਈ ਜਿਹੜਾ ਆ ਉਹ ਰਸਤਾ ਕਲੀਅਰ ਕਰ ਦਿੱਤਾ ਆ। ਉੱਧਰ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਗੱਲ ਆ, ਉਸੇ ਨੂੰ ਹੀ ਮੁੜ ਕੇ ਦੁਬਾਰਾ ਜਿਹੜਾ ਇੱਕ ਹਿਸਾਬ ਦੇ ਨਾਲ ਦੁਹਰਾਇਆ ਗਿਆ ਆ। ਅੱਜ ਸੈਨੇਟ ਦੇ ਵਿੱਚ ਮੈਜੋਰਟੀ ਲੀਡਰ ਮਿਚ ਮੈਕੋਨਲ ਨੇ ਆਪਣੇ ਲੰਬੇ ਚੌੜੇ ਭਾਸ਼ਣ ਦੇ ਵਿੱਚ ਇਹ ਚੀਜ਼ ਆਖਿਆ ਵੀ ਰਾਸ਼ਟਰਪਤੀ ਉਹਨਾਂ ਨੇ ਇੱਕ ਤਾਂ ਜੋ ਬਾਈਡਨ ਨੂੰ ਵਧਾਈ ਵੀ ਨਹੀਂ ਦਿੱਤੀ, ਤੇ ਨਾ ਹੀ ਉਹਨਾਂ ਨੂੰ ਪ੍ਰੈਜ਼ੀਡੈਂਟ ਇਲੈਕਟ ਦੇ ਨਾਲ ਜਿਹੜਾ ਉਹ ਪੁਕਾਰਿਆ। ਤੇ ਉਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਹੀ ਜਾ ਰਹੀ ਗੱਲ ਹੈਗੀ ਆ, ਉਹ ਵੀ ਕਿਤੇ ਨਾ ਕਿਤੇ ਕਹੀ। ਉਹ ਕਹਿੰਦੇ ਵੀ ਉਹਨਾਂ ਦਾ ਪੂਰਾ 100% ਉਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਜਿਹੜੇ ਇਲੈਕਸ਼ਨ ਦੇ ਰਿਜ਼ਲਟ ਆ ਉਹਨਾਂ ਨੂੰ ਜਿਹੜਾ ਆ ਉਹ ਕੰਟੈਸਟ ਕਰ ਸਕਦੇ ਨੇ, ਤੇ ਆਪਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਇੰਤਜ਼ਾਰ ਉਹ ਕਰਨਾ ਪਊਗਾ। ਉੱਧਰ ਜੋ ਬਾਈਡਨ ਨੇ 13 ਮੈਂਬਰਾਂ ਦੀ ਆਪਣੀ ਇੱਕ ਕਰੋਨਾ ਵਾਇਰਸ ਟਾਸਕ ਫੋਰਸ ਆ, ਉਸ ਨੂੰ ਜਿਹੜਾ ਆ ਉਹ ਐਲਾਨ ਦਿੱਤਾ ਹੈਗਾ ਆ। ਤੇ ਇਹਦੇ ਵਿੱਚ ਇਹਨਾਂ ਦੀ ਐਡਵਾਈਜ਼ਰੀ ਬੋਰਡ ਦੇ ਵਿੱਚ ਕਾਫੀ ਜਿਹੜੇ ਡਾਕਟਰਸ ਜਿਹੜੇ ਉਹ ਮੌਜੂਦ ਰਹਿਣਗੇ। ਤੇ ਨਾਲ ਦੇ ਨਾਲ ਮੈਡੀਸਨ ਦੇ ਐਪੀਡੀਮੀਓਲੋਜੀ ਦੇ ਪ੍ਰੋਫੈਸਰ, ਸਰਜਨ ਜਨਰਲ ਜਿਹੜੇ ਆ, ਇਹ ਸਾਰੇ ਜਣੇ ਇਹਨਾਂ ਦੀ ਟੀਮ ਦੇ ਵਿੱਚ ਰੱਖੇ ਗਏ ਨੇ। ਜੀ, ਜਿਸ ਤਰ੍ਹਾਂ ਆਪਾਂ ਦੱਸਿਆ ਸੀ ਵੀ ਸੈਨੇਟ ਨੂੰ ਲੈ ਕੇ ਕਹਿੰਦੇ ਵੀ ਸਵੇਰੇ ਵੀ ਮੈਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੰਡੀਆ ਦੀਆਂ ਅਖਬਾਰਾਂ ਮੈਂਸ਼ਨ ਕਰ ਰਹੀਆਂ ਵੀ 5 ਲੱਖ ਇੰਡੀਅਨ ਨੂੰ ਸਿਟੀਜ਼ਨਸ਼ਿਪ ਮਿਲ ਜਾਣੀ ਆ। ਇਮੀਗ੍ਰੇਸ਼ਨ ਦੇ ਉੱਤੇ ਟੋਟਲੀ ਜਿਹੜਾ ਆ ਕਹਿੰਦੇ ਵੀ ਉਹ ਸੈਨੇਟ ਦੇ ਵਿੱਚ ਕਿਹਦਾ ਕੰਟਰੋਲ ਹੋਣਾ ਉਹਦੇ ਉੱਤੇ ਡਿਪੈਂਡ ਕਰੂਗਾ। ਉਹ ਠੀਕ ਆ ਵੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਐਗਜ਼ੀਕਿਊਟਿਵ ਆਰਡਰ ਹੈਗੇ ਆ ਉਹਨਾਂ ਨੂੰ ਰਿਵਰਸ ਕਰ ਸਕਦੇ ਆ, ਪਰ ਮੇਜਰ ਚੇਂਜਸ ਜੇ ਕੋਈ ਇਮੀਗ੍ਰੇਸ਼ਨ 'ਚ ਲਿਆਉਣੀਆਂ ਤਾਂ ਸੈਨੇਟ ਦੇ ਵਿੱਚ ਮੈਜੋਰਟੀ ਹੋਣੀ ਜ਼ਰੂਰੀ ਹੈਗੀ ਆ। ਇਹ ਤਦ ਹੀ ਜੋ ਬਾਈਡਨ ਕਰ ਸਕਣਗੇ ਜੇ ਸੈਨੇਟ ਦੇ ਵਿੱਚ ਘੱਟੋ ਘੱਟ 50 ਡੈਮੋਕ੍ਰੇਟਸ ਦੇ ਜਿਹੜੇ ਹੈਗੇ ਆ ਸੈਨੇਟਰਸ ਹੋਣ, ਤੇ 51 ਜਿਹੜਾ ਆ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਹੜੀ ਆ ਉਹ ਵੋਟ ਪਾ ਸਕਦੀ ਹੈਗੀ ਆ, ਵਾਈਸ ਪ੍ਰੈਜ਼ੀਡੈਂਟ ਇਲੈਕਟ ਜੋ ਹੈਗੀ ਆ। ਸੋ 400 ਦੇ ਕਰੀਬ ਐਗਜ਼ੀਕਿਊਟਿਵ ਐਕਸ਼ਨਸ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਸਮੇਂ ਦੇ ਦੌਰਾਨ ਸਾਈਨ ਕੀਤੇ ਹੈਗੇ ਆ। ਕਹਿੰਦੇ ਭਈ ਜਿਹੜੀ ਇਮੀਗ੍ਰੇਸ਼ਨ ਲੀਗਲ ਈਵਨ ਇਮੀਗ੍ਰੇਸ਼ਨ ਆ, ਉਸ ਨੂੰ ਵੀ ਫ੍ਰੈਕਸ਼ਨ ਆਫ ਵਟ ਜਦੋਂ ਆਉਂਦੇ ਸੀ ਲੋਕ ਉਹਦੇ ਤੱਕ ਲੈ ਆਂਦਾ ਗਿਆ ਆ। ਇਹ ਸਾਰਾ ਪੀਰਸ ਇੱਕ ਪਾਲਿਸੀ ਐਨਾਲਿਸਟ ਹੈਗੇ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਵਾਸ਼ਿੰਗਟਨ ਡੀਸੀ ਦੇ ਵਿੱਚ, ਜੋ ਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਚੇਂਜਸ ਮੁੜ ਕੇ ਲਿਆਉਣ ਨੂੰ ਬਹੁਤ ਹਾਰਡ ਹੋਊਗਾ, ਪਰ ਕੁਛ ਕੁ ਚੇਂਜਸ ਜਿਹੜੀਆਂ ਆ ਜੋ ਬਾਈਡਨ ਕਰ ਸਕਦਾ। ਜਿਹੜੇ 13 ਮੁਸਲਿਮ ਕੰਟਰੀਜ਼ ਤੋਂ ਇੱਕ ਤਰ੍ਹਾਂ ਦੇ ਨਾਲ ਪਹਿਲਾਂ ਟਰੈਵਲ ਬੈਨ ਕੀਤਾ ਗਿਆ ਸੀ, ਉਹਨਾਂ ਨੂੰ ਉਹ ਚੱਕ ਸਕਦੇ ਆ।
ਜਿਹੜੇ ਡਾਕਾ ਵਾਲੇ ਹੈਗੇ ਆ ਉਹਨਾਂ ਨੂੰ ਜਿਹੜੀ ਆ ਪ੍ਰੋਟੈਕਸ਼ਨ ਦੇ ਸਕਦੇ ਵੀ ਉਹਨਾਂ ਦੀ ਡਿਪੋਰਟੇਸ਼ਨ ਨਾ ਹੋਵੇ। ਪਰ ਜੇ ਕੋਈ ਮੇਜਰ ਜਿਹੜਾ ਇਮੀਗ੍ਰੇਸ਼ਨ ਤੇ ਹੋਣਾ ਆ ਉਹ ਸੈਨੇਟ ਦੀ ਮੈਜੋਰਟੀ ਦੇ ਉੱਤੇ ਹੀ ਡਿਪੈਂਡ ਕਰਨਾ ਆ। ਜੀ। ਬਿਲਕੁਲ ਸੈਨੇਟ ਦੀ ਮੈਜੋਰਟੀ ਨਹੀਂ, ਹਾਊਸ ਦੇ ਵਿੱਚ ਮੈਜੋਰਟੀ ਵੀ ਜਿਹੜੀ ਉਹ ਨਾਲ ਚਾਹੀਦੀ ਹੈ। ਇਨਫੈਕਟ ਜਿਹੜੇ ਇਮੀਗ੍ਰੇਸ਼ਨ ਦੇ ਕੋਈ ਵੀ ਕਾਨੂੰਨ ਇਸ ਤਰੀਕੇ ਦੇ ਨਾਲ ਲਿਆਉਣੇ ਆ, ਦੋਨਾਂ ਸਦਨਾਂ 'ਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਉਸ ਦੇ ਉੱਤੇ ਸਾਈਨ ਕਰਨਗੇ, ਤਾਂ ਫਿਰ ਜਾ ਕੇ ਜਿਹੜੀ ਉਹ ਗੱਲ ਜਿਹੜੀ ਉਹ ਬਣਦੀ ਹੁੰਦੀ ਆ। ਕਿਉਂਕਿ ਅਦਰਵਾਈਜ਼ ਜੇ ਇਕੱਲਾ ਸੈਨੇਟ ਮੈਜੋਰਟੀ ਦੇ ਨਾਲ ਹੀ ਕੰਮ ਚੱਲਣਾ ਹੁੰਦਾ ਤਾਂ ਰਾਸ਼ਟਰਪਤੀ ਟਰੰਪ ਆਪਣੇ ਕਾਰਜਕਾਲ ਦੇ ਦੌਰਾਨ ਕਾਫੀ ਕੁਛ ਕਰ ਸਕਦੇ ਸੀਗੇ, ਜੋ ਕਿ ਉਹ ਨਹੀਂ ਕਰ ਸਕੇ। ਇਨਫੈਕਟ ਪਹਿਲੇ 2 ਸਾਲ ਇਹਨਾਂ ਦੇ ਕੋਲ ਤਿੰਨਾਂ ਥਾਵਾਂ ਦੇ ਉੱਤੇ ਮੈਜੋਰਟੀ ਹੋਣ ਦੇ ਬਾਵਜੂਦ ਵੀ ਇੱਦਾਂ ਦਾ ਕੋਈ ਵੀ ਕਾਨੂੰਨ ਜਿਹੜਾ ਉਹ ਲਿਆਉਣ ਦੇ ਵਿੱਚ ਨਾਕਾਮਯਾਬ ਰਹੇ। ਇੱਥੋਂ ਤੱਕ ਕਿ ਓਬਾਮਾ ਕੇਅਰ ਨੂੰ ਰਿਪੀਲ ਵੀ ਜਿਹੜੀ ਆ ਉਹ ਪਹਿਲੇ 2 ਸਾਲਾਂ ਦੇ ਵਿੱਚ ਵੀ ਉਹ ਕਰਨ 'ਚ ਨਾਕਾਮਯਾਬ ਰਹੇ ਸੀ। ਸੋ ਕਾਫੀ ਜਿਹੜਾ ਪੇਚੀਦਾ ਮਸਲਾ ਜਿਹੜਾ ਉਹ ਬਣਨਾ ਹੈ। ਸੋ ਇਸ ਲਈ ਡੈਮੋਕ੍ਰੇਟਾਂ ਨੇ ਬਹੁਤ ਜ਼ਿਆਦਾ ਜ਼ੋਰ ਜਿਹੜਾ ਆ ਉਹ ਖਾਸ ਕਰਕੇ ਜਾਰਜੀਆ ਦੇ ਵਿੱਚ ਹੁਣ ਲਾਉਣਾ ਆ। ਜਿੱਥੇ ਆਪਾਂ ਜੇ ਦੇਖਿਆ ਵੀ ਪ੍ਰੈਜ਼ੀਡੈਂਸ਼ੀਅਲ ਵੋਟਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਮੈਜੋਰਟੀ ਜਿਹੜੀ ਉਹ ਆ ਸਕਦੀ ਆ 2 ਸੈਨੇਟ ਦੀਆਂ ਜਿਹੜੀਆਂ ਉਹ ਸੀਟਾਂ ਦੇ ਵਿੱਚ। ਸੋ ਵੱਡੇ ਜਿਹੜੇ ਨਾਮ ਆ ਉਹ ਉੱਥੇ ਮੈਨੂੰ ਲੱਗਦਾ ਉਹ ਜ਼ਰੂਰ ਜਾਣਗੇ, ਤੇ ਇਹ ਇੱਕ ਜ਼ਰੂਰ ਲੋਕਾਂ ਨੂੰ ਦਿਖਾਇਆ ਜਾਊਗਾ ਵੀ ਦੇਖੋ ਹਾਊਸ ਵੀ ਆਪਣਾ, ਸੈਨੇਟ ਵੀ ਆਪਣੀ, ਰਾਸ਼ਟਰਪਤੀ ਵੀ ਆਪਣਾ, ਤੇ ਫਿਰ ਆਪਾਂ ਕਾਫੀ ਕੰਮ ਜਿਹੜੇ ਉਹ ਕਰ ਸਕਦੇ ਹਾਂ। ਦੂਜੇ ਪਾਸੇ ਜਿਹੜੇ ਰਿਪਬਲਿਕਨ ਉਹ ਕਹਿਣਗੇ ਵੀ ਹਾਊਸ ਵੀ ਉਹਨਾਂ ਦਾ ਹੋ ਗਿਆ, ਸੈਨੇਟ ਵੀ ਹੋ ਗਿਆ, ਤੇ ਜੇ ਪ੍ਰੈਜ਼ੀਡੈਂਟ ਵੀ ਉਹਨਾਂ ਦਾ ਹੋ ਗਿਆ ਤੇ ਆਪਣੀ ਗੱਲ ਕਿਸੇ ਨੇ ਨਹੀਂ ਸੁਣਨੀ। ਸੋ ਇਸ ਲਈ ਸਾਨੂੰ ਜਿਹੜਾ ਉਹ ਜਿਤਾਓ ਤਾਂ ਜੋ ਜਿਹੜਾ ਸੈਨੇਟ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੇ ਉੱਤੇ ਚੈੱਕ ਜਿਹੜਾ ਉਹ ਰੱਖਿਆ ਜਾ ਸਕੇ। ਸੋ ਕਾਫੀ ਅਹਿਮ ਜਿਹੜੇ ਆਉਣ ਵਾਲੇ ਜਿਹੜੇ ਦਿਨ ਇਹ ਰਹਿਣੇ ਆ। ਜਨਵਰੀ ਤਾਈਂ ਹੋਰ ਵੀ ਜ਼ਿਆਦਾ ਇਹ ਰੌਲਾ ਰੱਪਾ ਜਿਹੜਾ ਉਹ ਵਧਣਾ ਆ। ਅਜੇ ਤਾਂ ਹਾਲ ਦੀ ਘੜੀ ਜਿਹੜੇ ਅਦਾਲਤਾਂ ਦੇ ਵਿੱਚ ਕੰਟੈਸਟ ਹੋ ਰਹੇ ਨੇ, ਰੀਕਾਊਂਟ ਦੀਆਂ ਰੌਲਾ ਰੱਪਾ ਪੈਣਾ ਆ, ਉਹ ਸਾਰਾ ਕੁਝ ਜਿਹੜਾ ਉਹ ਦੇਖਣ ਵਾਲਾ ਰਹੂਗਾ ਕਿ ਉਸ ਦੇ ਵਿੱਚ ਕੌਣ ਜਿਹੜਾ ਉਹ ਅੱਗੇ ਨਿਕਲ ਕੇ ਆਉਂਦਾ ਆ। ਤੇ ਹਰਜੋਤ ਸਿੰਘ ਜੀ, ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਜਿਹੜਾ ਇਹ ਕਰੋਨਾ ਵਾਇਰਸ ਦੇ ਬਾਬਤ ਅਪਡੇਟ ਜਿਹੜਾ ਉਹ ਦਿੱਤਾ ਆ। ਕਹਿੰਦੇ ਵੀ ਜਿਹੜੀਆਂ ਕਾਉਂਟੀਜ਼ ਦੇ ਵਿੱਚ ਲਗਾਤਾਰ ਕੇਸ ਜਿਹੜੇ ਉਹ ਵੱਧ ਰਹੇ ਹੈਗੇ ਆ, ਉਹਨਾਂ ਨੂੰ ਮੋਰ ਰਿਸਟ੍ਰਿਕਟਿਵ ਟੀਅਰਿੰਗ, ਯਾਨੀ ਕਿ ਜਿੱਥੇ ਪਹਿਲੋਂ ਬੰਦਿਸ਼ਾਂ ਜ਼ਿਆਦੀਆਂ ਸੀਗੀਆਂ ਉਸ ਕੈਟਾਗਰੀ ਦੇ ਵਿੱਚ ਦੁਬਾਰਾ ਜਿਹੜਾ ਉਹ ਪਾਇਆ ਜਾ ਸਕਦਾ ਆ। ਇਹ ਕੱਲ੍ਹ ਤੋਂ ਕਹਿੰਦੇ ਆ ਵੀ ਇਹ ਹੋਊਗਾ। ਕਹਿੰਦੇ ਵੀ ਉਹਨਾਂ ਨੇ 14 ਦਿਨਾਂ ਦੀ ਐਵਰੇਜ ਦੇ ਵਿੱਚ ਜਿਹੜਾ ਵਾਧਾ ਉਹ ਜੇ ਉਹ ਦੇਖਿਆ ਗਿਆ ਆ ਤਾਂ ਉੱਥੇ ਉਹਨਾਂ ਕਾਉਂਟੀਜ਼ ਦੇ ਵਿੱਚ ਡੈਫੀਨੇਟਲੀ ਆਪਾਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਫਿਰ ਮੁੜ ਕੇ ਵਧਾ ਸਕਦੇ ਹਾਂ। ਸੋ ਕੱਲ੍ਹ ਨੂੰ ਦੇਖਦੇ ਹਾਂ ਵੀ ਇਹ ਡੈਸ਼ਬੋਰਡ ਦੇ ਉੱਤੇ ਕੀ ਆਉਂਦਾ ਹੈ ਤੇ ਇਹ ਕਿਹੜੀਆਂ ਕਾਉਂਟੀਜ਼ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀਆਂ ਉਹ ਵੱਧ ਸਕਦੀਆਂ ਹੈਗੀਆਂ ਆ। ਇਸ ਮੌਕੇ ਅਮਰੀਕਾ ਦੇ ਵਿੱਚ ਨੰਬਰ ਆਫ ਕੇਸਿਸ ਲਗਾਤਾਰ ਜਿਹੜੇ ਉਹ ਵੱਧ ਰਹੇ ਨੇ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ 40 ਦੇ ਕਰੀਬ ਜਿਹੜੀਆਂ ਕਾਰਾਂ ਆ ਉਹਨਾਂ ਦੀ ਭੰਨ ਤੋੜ ਕੀਤੀ ਗਈ ਆ ਸੰਡੇ ਰਾਤ ਨੂੰ। ਉੱਥੇ ਦੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਤੋਂ ਜਿਹੜੀ ਖਬਰ ਆ ਰਹੀ ਆ ਕਿ ਤੜਕੇ 2 ਵਜੇ ਤੋਂ ਲੈ ਕੇ 5 ਵਜੇ ਤਾਈਂ 8200 ਬਲਾਕ ਆਫ ਕੰਟਰੀ ਰੈਂਚ ਡਰਾਈਵ ਜਿਹੜੀ ਹੈਗੀ ਤੇ ਵਾਈਨ ਯਾਰਡ ਵਾਈਲਡ ਹਾਕ ਏਰੀਆ ਸੈਕਰਾਮੈਂਟੋ ਦਾ, ਉੱਥੇ 40 ਦੇ ਕਰੀਬ ਕਾਰਾਂ ਦੀ ਭੰਨ ਤੋੜ ਕੀਤੀ ਗਈ ਹੈਗੀ ਆ ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜਾ ਵੀ ਨੰਬਰਸ ਆਏ ਆ, ਆંકੜੇ ਜਿਹੜੇ ਆ ਰਹੇ ਆ ਇਸ ਟਾਈਮ ਹਰਜੋਤ ਸਿੰਘ ਜੀ, ਇਸ ਦੇ ਵੀ ਕਿਹੜੇ ਕੇਸਿਸ, ਕਿਹੜੇ ਵੋਟਰਸ ਨੇ ਕਿਹੜੇ ਪਾਸੇ ਜਿਹੜੀ ਪਾਈ ਆ, ਕਿਹੜੀ ਖਾਸ ਕਰਕੇ ਕਮਿਊਨਿਟੀ ਦੇ ਉੱਤੇ। ਸੋ ਡੈਮੋਕ੍ਰੇਟਸ ਕਿਤੇ ਨਾ ਕਿਤੇ ਲਟੀਨੋ ਵੋਟਰਸ ਨੂੰ ਟੇਕਨ ਫਾਰ ਗ੍ਰਾਂਟਡ ਜਿਹੜੇ ਉਹ ਲੈਂਦੇ ਸੀਗੇ। ਸੋ ਡੈਮੋਕ੍ਰੇਟਸ ਦੇ ਲਈ ਇਹ ਹੁਣ ਬਹੁਤ ਵੱਡਾ ਇੱਕ ਸਵਾਲ ਹੈਗਾ ਆ ਵੀ ਜੇ ਉਹਨਾਂ ਨੇ ਲਟੀਨੋ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਕਰਨਾ ਹੈ ਤੇ ਉਹਨਾਂ ਦੇ ਲਈ ਉਹਨਾਂ ਨੂੰ ਕੀ ਕਰਨਾ ਪਊਗਾ। ਜਿੱਦਾਂ ਫਲੋਰੀਡਾ ਦੇ ਵਿੱਚ ਆਪਾਂ ਦੇਖਿਆ ਵੀ ਕਾਫੀ ਜਿਹੜੇ ਲਟੀਨੋ ਵੋਟਰਸ, ਹਿਸਪੈਨਿਕ ਵੋਟਰ ਆ, ਜਿਨ੍ਹਾਂ 'ਚ ਕਿਊਬਨ ਵੀ ਆਉਂਦੇ ਸੀ, ਵੈਨੇਜ਼ੁਏਲੀਅਨ ਵੀ ਆਉਂਦੇ ਸੀਗੇ, ਮੈਕਸੀਕਨ ਵੀ ਆਉਂਦੇ ਸੀਗੇ, ਉਸ ਮੂਲ ਦੇ ਜਿਹੜੇ ਸੀਗੇ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਆ ਉਹ ਸਾਥ ਦਿੱਤਾ ਸੀਗਾ। ਇਕੱਲਾ ਇਹ ਨਹੀਂ, ਹੋਰ ਵੀ ਕਈ ਥਾਵਾਂ ਦੇ ਉੱਤੇ ਕਈ ਮਾਈਨੋਰਟੀਜ਼ ਦੀਆਂ ਜਿਹੜੀਆਂ ਵੋਟਾਂ ਆ ਉਹ ਰਾਸ਼ਟਰਪਤੀ ਟਰੰਪ ਨੂੰ ਕਈਆਂ। ਸੋ ਇਸ ਵਾਰ ਆਪਾਂ ਜੇ ਦੇਖਿਆ ਜਾਵੇ ਰਿਕਾਰਡ ਤੋੜ ਵੋਟਿੰਗ ਦੇ ਵਿੱਚ ਹਾਰਨ ਵਾਲੇ ਜਿਹੜੇ ਰਾਈਟ ਨੂੰ ਪੋਪੂਲਰ ਵੋਟ ਦੇ ਵਿੱਚ ਤਾਂ ਘੱਟ ਹੀ ਜਿਹੜੇ ਉਹਨਾਂ ਦੀਆਂ ਹੈਗੀਆਂ ਨੇ, ਫਿਰ ਵੀ 70 ਮਿਲੀਅਨ 71 ਮਿਲੀਅਨ ਦਾ ਜਿਹੜਾ ਆંકੜਾ ਆ ਰਾਸ਼ਟਰਪਤੀ ਟਰੰਪ ਨੇ ਵੋਟਾਂ ਦਾ ਜਿਹੜਾ ਉਹ ਪਾਰ ਕੀਤਾ ਹੈ। ਸੋ ਕਹਿੰਦੇ ਵੀ ਇਹ ਹੁਣ ਉਹਨਾਂ ਦੇ ਲਈ ਦੇਖਣ ਵਾਲੀ ਗੱਲ ਰਹੂਗੀ ਡੈਮੋਕ੍ਰੇਟਸ ਦੇ ਲਈ ਵੀ ਲਟੀਨੋ ਵੋਟਰਸ ਨੂੰ, ਜਿਹਨੂੰ ਉਹ ਆਪਣਾ ਇੱਕ ਪੱਕਾ ਬੇਸ ਸਮਝਦੇ ਰਹੇ ਸੀ, ਕੁਛ ਵੀ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਕਰਦੇ ਨਹੀਂ ਸੀ, ਰੌਲਾ ਜਿਹੜਾ ਉਹ ਪਾਉਂਦੇ ਸੀਗੇ, ਵੀ ਉਹਨਾਂ ਨੂੰ ਆਪਣੇ ਨਾਲ ਉਹ ਕਿੱਦਾਂ ਆਉਣ ਵਾਲੇ ਸਮੇਂ 'ਚ ਰੱਖ ਸਕਣਗੇ। ਜੀ।
ਅਗਲੀ ਖਬਰ ਵੱਲ ਚਲੀਏ। ਅਸੀਂ ਕਈ ਵਾਰੀ ਟਰੱਕਰਸ ਦੀ ਤਾਂ ਬੈਡ ਖਬਰ ਦਿੰਦੇ ਰਹਿੰਦੇ ਹਾਂ। ਅੱਜ ਬੇਰੀਆ ਦੇ ਵਿੱਚ ਗਿਲਰਾਏ ਦੇ ਵਿੱਚ ਇੱਕ ਆਪਣੇ ਹੀ ਪੰਜਾਬੀ ਮੂਲ ਦੇ ਜਿਹੜੇ ਜਿਨ੍ਹਾਂ ਦਾ ਲਿਕਰ ਸਟੋਰ ਆ ਉਹਨਾਂ ਨੂੰ ਚਾਰਜ ਕੀਤਾ ਗਿਆ ਆ ਹਿਊਮਨ ਟ੍ਰੈਫਿਕਿੰਗ ਦੇ ਅੰਡਰ। ਗਿਲਰਾਏ ਦੇ ਵਿੱਚ M&M ਲਿਕਰ ਦੇ ਮਾਲਕ ਜਿਹੜੇ ਆ ਬਲਵਿੰਦਰ ਸਿੰਘ ਮਾਨ ਤੇ ਅਮਰਜੀਤ ਕੌਰ ਮਾਨ, ਇਹਨਾਂ ਨੂੰ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਵੱਲੋਂ ਚਾਰਜ ਕੀਤਾ ਗਿਆ ਵੀ ਇਹਨਾਂ ਨੇ ਜਿਹੜੇ ਆਪਣੇ EMPLOYੀਆਂ ਨੂੰ ਕੰਮ ਤੇ ਰੱਖਿਆ, 15-15 ਘੰਟੇ ਉਹਨਾਂ ਤੋਂ ਕੰਮ ਕਰਾਇਆ ਤੇ ਉਹਨਾਂ ਨੂੰ ਪੈਸੇ ਵੀ ਨਹੀਂ ਦਿੰਦੇ ਸੀ, ਤੇ ਜੇ ਉਹ ਪੈਸੇ ਮੰਗਦੇ ਸੀ ਤਾਂ ਉਹਨਾਂ ਨੂੰ ਥ੍ਰੈਟ ਕਰਦੇ ਸੀ ਵੀ ਤੁਹਾਨੂੰ ਡਿਪੋਰਟੇਸ਼ਨ ਦੇ ਲਈ ਅਸੀਂ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਕੋਲ ਦੱਸ ਦੇਣਾ ਹੈਗਾ ਆ, ਕਿਉਂਕਿ ਇਹਨਾਂ ਨੇ ਜਿਹੜੇ ਆਪਣੇ EMPLOYੀ ਹੈਗੇ ਉਹਨਾਂ ਦੇ ਪਾਸਪੋਰਟ ਆਪਣੇ ਕੋਲ ਰੱਖੇ ਹੋਏ ਸੀ। ਤੇ ਡਿਸਟ੍ਰਿਕਟ ਅਟਾਰਨੀ ਨੇ ਦੱਸਿਆ ਵੀ ਫਰਵਰੀ 2020 ਦੇ ਵਿੱਚ AVC ਜਿਹੜੀ ਅਲਕੋਹਲਿਕ ਬੇਵਰੇਜ ਕੰਟਰੋਲ ਇੰਸਪੈਕਸ਼ਨ ਦੇ ਜਿਹੜੇ ਏਜੰਟਸ ਆ ਉਹ ਸਟੋਰ ਦੇ ਵਿੱਚ ਗਏ। ਉਹਨੇ ਦੇਖਿਆ ਵੀ ਸਟੋਰ ਦੇ ਕੁੰਜੇ ਦੇ ਵਿੱਚ ਹੀ ਪਿਛਲੇ ਰੂਮਾਂ 'ਚ ਮੈਟਰਸ ਸਿੱਟੇ ਹੋਏ ਸੀ, ਉੱਥੇ ਚਾਹ ਪਾਣੀ ਰੋਟੀ ਬਣਾਉਣ ਦਾ ਸਮਾਨ ਵੀ ਭਾਂਡੇ ਰੱਖੇ ਹੋਏ ਸੀਗੇ। ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ, ਜਿੰਨੇ ਵੀ ਵਿਕਟਮਸ ਹੈਗੇ ਆ, ਇੱਕ ਤਾਂ ਉਹਨਾਂ ਨੇ ਸ਼ਰੇਆਮ ਦੱਸਿਆ ਵਿਕਟਮ ਨੇ ਵੀ ਮੇਰੇ ਨਾਲ ਇੱਦਾਂ ਹੋਈ ਆ, 3 ਹੋਰ ਜਿਹੜੇ ਵਿਕਟਮ ਆ ਉਹ ਅੱਗੇ ਆ ਗਏ ਹੈਗੇ ਆ। ਸੋ ਜਿਹੜਾ ਡਿਸਟ੍ਰਿਕਟ ਅਟਾਰਨੀ ਹੈਗਾ ਆ ਸੈਂਟਾ ਕਲਾਰਾ ਕਾਉਂਟੀ ਦਾ, ਉਹ ਬਿਲੀਵ ਕਰਦਾ ਆ ਵੀ ਇਹ ਜਿਹੜੇ ਮਾਲਕ ਹੈਗੇ ਇਸ ਲਿਕਰ ਸਟੋਰ ਦੇ ਦੋਨੋਂ ਹੀ ਪੰਜਾਬੀ, ਇਹਨਾਂ ਨੇ 1.5 ਲੱਖ ਤੋਂ ਵੱਧ 4 ਜਾਣਿਆਂ ਦੀਆਂ ਜਿਹੜੀਆਂ ਤਨਖਾਹਾਂ ਆ ਉਹਨੂੰ ਧੱਕੇ ਨਾਲ ਆਪਣੇ ਦੇ ਕੋਲ ਰੱਖਿਆ ਹੈਗਾ। ਸੋ ਇਹ ਜਿਹੜੇ ਹੁਣ ਕਹਿੰਦੇ ਵੀ ਇਹਨਾਂ ਦੇ ਉੱਤੇ ਲੇਬਰ, ਹਿਊਮਨ ਟ੍ਰੈਫਿਕਿੰਗ, ਵਿਟਨੈਸ ਇੰਟੀਮੀਡੇਸ਼ਨ ਤੇ ਵੇਜ ਥੈਫਟ ਦੇ ਜਿਹੜੇ ਚਾਰਜ ਆ ਇਹ ਲਾਏ ਜਾਣਗੇ। ਜੀ, ਇੱਦਾਂ ਦੇ ਬਹੁਤ ਸਾਰੇ ਲੋਕ ਜਿਹੜੇ ਉਹ ਫਸੇ ਹੁੰਦੇ ਆ, ਜਿਹੜੇ ਉਹ ਕਈ ਵਾਰੀ ਰਹਿ ਜਾਂਦੇ ਆ, ਉਹ ਦੱਸਦੇ ਨਹੀਂ, ਉਹਨਾਂ ਨੂੰ ਡਰ ਜਿਹੜਾ ਉਹ ਰਹਿੰਦਾ ਆ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਬਹੁਤ ਸਾਰੇ ਕਹਿ ਲਓ ਵੀ ਇਹ ਬਿਜ਼ਨਸ ਓਨਰ ਆ, ਗਲਤ ਫਾਇਦਾ ਵੀ ਕਈ ਵਾਰੀ ਚੱਕ ਜਾਂਦੇ ਆ। ਸੋ ਹੈਲਪ ਇੱਕ ਦੂਜੇ ਦੀ ਜੇ ਉਹ ਕੋਈ ਕਰਦੇ ਆ ਤੇ ਪਰ ਗਲਤ ਜਿਹੜਾ ਇਸਤੇਮਾਲ ਕਰਦਾ ਇਸ ਤਰੀਕੇ ਦੇ ਨਾਲ, ਉਹ ਬਹੁਤ ਮਾੜੀ ਗੱਲ ਆ। ਤੇ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਬਹੁਤ ਗੰਭੀਰ ਆ ਇੱਥੇ, ਤੇ ਲੱਗਦਾ ਨਹੀਂ ਜੇ ਦੋਸ਼ ਇਹਨਾਂ ਦੇ ਉੱਤੇ ਸਾਬਤ ਹੋ ਗਏ ਤਾਂ ਇਹਨਾਂ ਦੇ ਆਉਣ ਵਾਲੇ ਸਮਾਂ ਜਿਹੜਾ ਭਵਿੱਖ ਆ ਕੋਈ ਚੰਗਾ ਜਿਹੜਾ ਉਹ ਰਹੂਗਾ। ਉਹਨਾਂ ਦੇ ਵਿੱਚ ਕਾਫੀ ਮੁਸ਼ਕਿਲਾਂ ਇਹਨਾਂ ਨੂੰ ਸਾਹਮਣਾ ਉਸਦਾ ਕਰਨਾ ਪੈ ਸਕਦਾ ਆ। ਤੇ ਹਰਜੋਤ ਸਿੰਘ ਜੀ, ਅੱਜ ਜਿਹੜਾ ਸਮਾਂ ਵੀ ਸਮਾਪਤ ਆ ਤੇ ਮਾਰਕੀਟ ਦੇ ਬਾਰੇ ਜੇ ਦੱਸ ਦਈਏ, ਕਰੋਨਾ ਵਾਇਰਸ ਦੀ ਵੈਕਸੀਨ ਆਉਣ ਦੀ ਖਬਰ ਨੂੰ ਲੈ ਕੇ ਜਿਹੜਾ ਅੱਜ ਮਾਰਕੀਟ ਨੇ ਕਾਫੀ ਵੱਡੀ ਜਿਹੜੀ ਛਲਾਂਗ ਆ ਉਹ ਮਾਰੀ ਹੈਗੀ ਆ। ਸੋ ਜੇ ਆਪਣੇ ਸਰੋਤਿਆਂ ਨੂੰ ਦੱਸਿਆ ਜਾਈਏ, ਅੱਜ ਸਟਾਕ ਮਾਰਕੀਟ ਇੱਕ ਟਾਈਮ ਦੇ ਉੱਤੇ 1600 ਪੁਆਇੰਟ ਜਿਹੜੀ ਉਹ ਉੱਤੇ ਚਲੀ ਗਈ ਸੀਗੀ, ਪਰ ਐਂਡ ਹੋਣ ਤਾਈਂ ਜਿਹੜੇ ਆ ਉਹ 834 ਪੁਆਇੰਟ ਉੱਤੇ ਗਈ, ਤਕਰੀਬਨ 3% ਦਾ ਉਸ ਦੇ ਵਿੱਚ ਵਾਧਾ ਹੋਇਆ। 29,158 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਜਿਹੜਾ ਆ ਉਹ 181 ਪੁਆਇੰਟ ਡਿੱਗਿਆ ਆ। ਟੈਕਨੀਕਲ ਜਿਹੜੀਆਂ ਕੰਪਨੀਆਂ ਆ ਉਹਨਾਂ ਦਾ 1.5% ਉਸ ਦੇ ਵਿੱਚ ਗਿਰਾਵਟ ਹੋਈ ਆ। 11,713 ਦੇ ਉੱਤੇ ਇਹ ਕਲੋਜ਼ ਹੋਇਆ। S&P 'ਚ 41 ਪੁਆਇੰਟਾਂ ਦਾ ਵਾਧਾ ਹੋਇਆ, 3550 ਦੇ ਉੱਤੇ ਕਲੋਜ਼ ਹੋਈ। ਸੋਨੇ ਦੀ ਕੀਮਤ $1,871 ਪ੍ਰਤੀ ਆਉਂਸ ਰਹੀ। ਜੀ, ਤੇ ਹੁਣ ਆਪਾਂ ਜਿਹੜੇ ਜੀ ਇਜਾਜ਼ਤ ਲੈਂਦੇ ਹਾਂ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਜੀ, ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।